ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੂਹਾਂ ਰੂਹਾਂ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 15 ਨਵੰਬਰ 2017 2 ਮੱਘਰ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਦੀ ਤਰ੍ਹਾਂ ਦੱਸ ਦਈਏ, ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ। ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ, ਕੀ ਕਹਿਣਾ ਤੁਹਾਡਾ? ਦੇਖੋ, ਸਭ ਤੋਂ ਪਹਿਲਾਂ ਅਸੀਂ ਉਹਨਾਂ ਸਾਰੇ ਦਰਸ਼ਕਾਂ ਸਰੋਤਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਕੱਲ੍ਹ ਦੇ ਜਿਹੜੇ ਦੋਵੇਂ ਸੈਗਮੈਂਟ ਸੀ, ਪਹਿਲੇ ਇੱਕ ਜਿਹੜਾ ਪ੍ਰੋਟੈਸਟ ਖਾਸ ਤੌਰ 'ਤੇ ਲੋਇਲਾ ਮੈਰੀਮਾਊਂਟ ਯੂਨੀਵਰਸਿਟੀ ਦੇ ਵਿੱਚ ਹੋਇਆ ਜੀ, 1.25 ਲੱਖੀ ਪ੍ਰੋਟੈਸਟ। ਦੂਸਰਾ ਜਿਹੜਾ ਸੈਗਮੈਂਟ ਸੀ ਜਿਹਦੇ 'ਤੇ ਅਸੀਂ ਬੇਸ਼ੱਕ ਇੱਕ ਆਰਟੀਕਲ ਬੇਸਡ ਸੀ ਕਿ RSS ਦੀਆਂ ਕੀ ਨੀਤੀਆਂ ਨੇ ਔਰ ਕਿਉਂ ਇਸ ਨੂੰ ਚੈਲੰਜ ਕੀਤਾ ਜਾ ਰਿਹਾ ਸਿੱਖਾਂ ਵੱਲੋਂ। ਸੋ ਉਸ ਦੇ ਉੱਤੇ ਸਾਨੂੰ ਬਹੁਤ ਸਾਰੇ ਕੰਪਲੀਮੈਂਟਸ ਆਏ ਨੇ। ਅਸੀਂ ਸਾਰਿਆਂ ਹੀ ਵੀਰਾਂ ਭੈਣਾਂ ਦਾ ਸਾਂਝੇ ਤੌਰ 'ਤੇ ਸ਼ੁਕਰੀਆ ਅਦਾ ਕਰਦੇ ਹਾਂ। ਔਰ ਕੱਲ੍ਹ ਜਿਵੇਂ ਅਸੀਂ ਜਦੋਂ ਪ੍ਰੋਗਰਾਮ ਕਰ ਰਹੇ ਸੀ, ਅਸੀਂ ਦੱਸਿਆ ਸੀ ਕਿ ਇੱਕ ਪ੍ਰੋਟੈਸਟ ਇਸ ਵੇਲੇ ਜਿਹੜਾ ਕਿ ਈਸਟ ਕੋਸਟ ਦੇ ਟਾਈਮ ਤੋਂ 3 ਘੰਟੇ ਪਿੱਛੇ ਹੈ, ਵੈਸਟ ਕੋਸਟ ਟਾਈਮ, ਉੱਥੇ 6 ਤੋਂ 9 ਸੀ। ਸੋ ਜ਼ਾਹਰ ਹੈ ਜਿਉਂ ਹੀ ਸਾਡਾ ਪ੍ਰੋਗਰਾਮ 9 ਵਜੇ ਖਤਮ ਹੋਇਆ ਉੱਥੇ ਪ੍ਰੋਟੈਸਟ ਸ਼ੁਰੂ ਹੋਇਆ ਔਰ ਉਹ ਬੜਾ ਸਫਲ ਪ੍ਰੋਟੈਸਟ ਰਿਹਾ। ਵਿਦਿਨ 24 ਆਵਰਸ ਨੋਟਿਸ ਸਿੱਖ ਸੰਗਤਾਂ ਨੇ ਕੀਤਾ ਔਰ ਸਿੱਖ ਸੰਗਤਾਂ ਇਸ ਵੇਲੇ ਸਕਰੀਨ ਦੇ ਉੱਤੇ ਉਹ ਪਿਕਚਰਸ ਦੇਖ ਰਹੀਆਂ। ਔਰ ਜਿਹੜੀ ਬੜੀ ਖੁਸ਼ੀ ਦੀ ਗੱਲ ਹੈ, ਉਹਨਾਂ ਨੇ ਪ੍ਰਬੰਧਕਾਂ ਨੇ ਵੀ, ਮਿਲਪੀਟਸ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਪ੍ਰਬੰਧਕ ਔਰ ਦੂਸਰੀਆਂ ਸਾਰੀ ਆਰਗੇਨਾਈਜੇਸ਼ਨਸ ਨੇ ਫੌਰਨ 24 ਘੰਟੇ ਦੇ ਵਿੱਚ ਇਹ ਆਪਸ ਦੇ ਵਿੱਚ ਕੋਆਰਡੀਨੇਟ ਕੀਤਾ ਕਿ ਵੱਡੀ ਗਿਣਤੀ 'ਚ ਸਿੱਖ ਯੰਗਸਟਰਸ ਜਿਹੜੇ ਨੇ, ਯੂਨੀਵਰਸਿਟੀ ਸਟੂਡੈਂਟਸ ਔਰ ਕਾਲਜ ਸਟੂਡੈਂਟਸ ਜਿਹੜੇ ਨੇ, ਉਹਨਾਂ ਨੇ ਜੁਆਇਨ ਕੀਤਾ ਔਰ ਜਿਹੜੇ ਈਵਨ 2-3 ਚੈਨਲ ਵੀ ਉੱਥੇ ਸ਼ੋ ਅਪ ਹੋਏ। ਅਸੀਂ ਆਪਣਾ ਟੀਮ ਤਾਂ ਉੱਥੋਂ ਸਾਡਾ ਮੈਂਬਰ ਤਾਂ ਨਹੀਂ ਜਾ ਸਕਿਆ, ਪਰ ਸਾਨੂੰ ਪਿਕਚਰਸ ਹਾਸਲ ਹੋਈਆਂ ਨੇ ਔਰ ਦਰਸ਼ਕ ਸਕਰੀਨ 'ਤੇ ਦੇਖ ਰਹੇ ਨੇ ਕਿ ਭਾਵੇਂ ਦੂਜੇ ਪਾਸੇ ਹਨੇਰਾ ਸੀ ਕੰਪਲੀਟ, ਲੇਕਿਨ ਉਹਦੇ 'ਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਨੌਜਵਾਨ, ਬੱਚੇ ਬੱਚੀਆਂ ਔਰ ਫਰੀਮੌਂਟ, ਸੈਨੋਜ਼ੇ, ਮਿਲਪੀਟਸ ਗੁਰਦੁਆਰਾ ਸਾਹਿਬ ਤੋਂ ਸਿੱਖ ਸੰਗਤਾਂ ਪਹੁੰਚੀਆਂ ਔਰ ਇਹੀ ਨਾਰੇ ਵੀ ਗੂੰਜੇ। ਉਹਨਾਂ ਦੇ ਹੱਥਾਂ ਜਿਹੜੇ ਪਲੈਕੈਟ ਸੀ ਬੜੇ ਸਪਸ਼ਟ ਸੀ ਕਿ RSS ਇੱਕ ਫਾਸ਼ਿਸਟ ਜਮਾਤ ਹੈ, RSS ਨਾਜ਼ੀ ਤਰਜ਼ ਦੀ ਜਮਾਤ ਹੈ ਔਰ ਇਹ ਮਾਈਨੋਰਿਟੀ ਸਿੱਖਾਂ, ਮੁਸਲਮਾਨਾਂ, ਈਸਾਈਆਂ, ਦਲਿਤਾਂ, ਆਦਿਵਾਸੀਆਂ ਨੂੰ ਜਿਹੜਾ ਹੈ ਉਹ ਸੈਕੰਡ ਕਲਾਸ ਸਿਟੀਜ਼ਨ ਬਣਾਉਣਾ ਚਾਹੁੰਦੀ ਹੈ। ਔਰ ਅਸੀਂ ਸਿੱਖ ਧਰਮ ਇੱਕ ਆਜ਼ਾਦ ਦੁਨੀਆ ਦਾ 5ਵਾਂ ਵੱਡਾ ਧਰਮ ਹੈ। ਅਸੀਂ ਆਪਣੇ ਧਰਮ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਚਾਹੁੰਦੇ ਔਰ ਇੰਡੀਅਨ ਕੌਂਸੂਲੇਟ ਗੋ ਬੈਕ, ਕਿਉਂਕਿ ਉੱਥੇ ਕਮਿਊਨਿਟੀ ਸੈਂਟਰ ਦੇ ਵਿੱਚ ਕੁਝ ਕਰੋਨੀ ਉਹਨਾਂ ਨੇ ਇਕੱਠੇ ਕੀਤੇ ਹੋਏ ਸੀ ਜਿਨ੍ਹਾਂ ਨੂੰ ਉਹਨੇ ਐਡਰੈਸ ਕਰਨਾ ਸੀ। ਸੋ ਇਹ ਉਹਦੇ ਲਈ ਵੀ ਵਿਦਿਨ 2-3 ਡੇਜ਼ ਅਜੇ ਬੀਤੇ ਵੀਕਐਂਡ ਦੇ ਉੱਤੇ ਹੀ ਉਹ ਆਪਣਾ ਇਹ ਸਾਰੇ ਨੂੰ ਉਹਨਾਂ ਨੇ ਬੜੇ ਲਾਮ ਲਸ਼ਕਰ ਦੇ ਨਾਲ ਦੋਨੋਂ ਪ੍ਰੋਗਰਾਮ ਇੱਕ ਮੱਚ ਐਡਵਰਟਾਈਜ਼ ਸੀ ਲੋਇਲਾ ਯੂਨੀਵਰਸਿਟੀ ਵਾਲਾ। ਸੋ ਉਹਦੇ 'ਚ ਵੀ ਮੂੰਹ ਦੀ ਖਾਣੀ ਪਈ। ਉਹ ਜਿਹੜੀ ਪੱਗ ਉਹਦੇ ਸਿਰ 'ਤੇ ਉਹਨਾਂ ਧਰਨੀ ਸੀ ਉਹਦੇ 'ਚ ਹੱਥ ਹੀ ਫੜੀ ਰਹਿ ਗਈ ਔਰ ਦੂਸਰੇ ਪਾਸੇ ਇਸ ਸਮਾਗਮ ਨੂੰ ਇਹਨਾਂ ਨੇ ਐਡਵਰਟਾਈਜ਼ ਨਹੀਂ ਸੀ ਕੀਤਾ, ਪਰ ਇਸ ਦੇ ਉੱਤੇ ਵੀ ਮੌਕੇ 'ਤੇ ਹੀ ਜਿਹੜਾ ਸਪੌਂਟੇਨੀਅਸ ਸਿੱਖ ਰਿਸਪੌਂਸ ਸੀ ਉਸ ਨੇ ਇਹਨਾਂ ਨੂੰ ਜਿਹੜਾ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਦੈਟ ਪੁੱਟ ਦੈਮ ਇਨ ਦੇਅਰ ਪਲੇਸ, ਇਹਨਾਂ ਦੀ ਇਹ ਟਕੇ ਵਾਲੀ ਥਾਂ ਜਿਹੜੀ ਹੈ ਇਹਨਾਂ ਨੂੰ ਦਿਖਾ ਦਿੱਤੀ ਹੈ। ਸੋ ਅਸੀਂ ਇਸ ਪ੍ਰੋਟੈਸਟ ਸੰਬੰਧੀ ਵੀ ਔਰ RSS ਦਾ ਇਨਫੈਕਟ ਕੀ ਚੈਲੰਜ ਹੈ, ਬਲਵਿੰਦਰਪਾਲ ਸਿੰਘ ਜਿਹੜੇ ਕਿ ਸ਼ਹੀਦ ਪਰਿਵਾਰ ਨਾਲ ਸੰਬੰਧਿਤ ਨੇ, ਉਹਨਾਂ ਦੇ ਬ੍ਰਦਰ ਵੀ, ਉਹਨਾਂ ਦੇ ਬ੍ਰਦਰ ਇਨ ਲਾਅ ਵੀ ਸ਼ਹੀਦ ਹੋਏ ਨੇ ਔਰ ਉਹਨਾਂ ਨੇ ਸ਼ਹੀਦ ਪਰਿਵਾਰ ਸੰਸਥਾ ਬਣਾਈ ਹੋਈ ਹੈ
ਅੱਜ 9:30 ਤੋਂ 10 ਵਜੇ ਦੇ ਸਲੋਟ 'ਚ ਅਮਰਵੀਤ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਨਗੇ, ਕਿਉਂਕਿ ਇਸ ਪ੍ਰੋਟੈਸਟ ਨੂੰ ਆਰਗੇਨਾਈਜ਼ ਕਰਨ 'ਚ ਵੀ ਔਰ ਉਹਨਾਂ ਦੀ ਬੇਟੀ ਹੈ ਪੁਨੀਤ ਕੌਰ ਜਿਹਨੇ ਮੀਡੀਆ ਨੂੰ ਬਰੀਫ ਕੀਤਾ, ਜਿਹਦੀ ਕਾਫੀਆਂ ਨੇ ਐਪਰੀਸ਼ੀਏਟ ਕੀਤਾ ਕਿ ਉਹਨਾਂ ਨੇ, ਕਿਉਂਕਿ ਇਹ ਸੈਕੰਡ ਜਨਰੇਸ਼ਨ ਜਦੋਂ ਟੇਕ ਓਵਰ ਕਰ ਲੈਂਦੀ ਹੈ ਤਾਂ ਫਿਰ ਅਸੀਂ ਇਹ ਸਮਝਦੇ ਹਾਂ ਕਿ ਵੀ ਸਾਡੀ ਮੂਵਮੈਂਟ ਵੀ ਮਹਿਫੂਜ਼ ਹੱਥਾਂ 'ਚ ਹੈ ਔਰ ਗੱਲ ਅੱਗੇ ਤੁਰ ਪਈ ਹੈ। ਸੋ ਅਸੀਂ ਸਮੂਹ ਪ੍ਰਬੰਧਕਾਂ ਦਾ ਵੀ ਔਰ ਖਾਸ ਤੌਰ ਤੇ ਨੌਜਵਾਨ ਬੱਚੇ ਬੱਚੀਆਂ ਦਾ ਜਿਹੜਾ ਉਹ ਉਹਨਾਂ ਨੂੰ ਰਾਦਰ ਕੰਗ੍ਰੈਚੁਲੇਸ਼ਨਸ ਕਿ ਵੀ ਤੁਸੀਂ ਜਿਹੜਾ ਇੰਨਾ ਜ਼ਬਰਦਸਤ ਪ੍ਰੋਗਰਾਮ ਇੰਨੇ ਸ਼ਾਰਟ ਨੋਟਿਸ ਤੇ, ਜਦੋਂ ਤੁਹਾਡੇ ਕੋਲ ਟਾਈਮ ਹੁੰਦਾ ਹੈ ਫਿਰ ਤੁਸੀਂ ਹੋਰ ਅਰੇਂਜਮੈਂਟ ਕਰਦੇ ਹੋ। ਸੋ ਇਸ ਦਾ ਮਤਲਬ ਹੈ ਕਿ ਪਾਊਡਰ ਡਰਾਈ ਹੈ ਔਰ ਕਿਸੇ ਵੇਲੇ ਵੀ ਜਿਹੜਾ ਪੜਾਕਾ ਪਾ ਸਕਦਾ। ਸੋ ਵੈਸੇ ਵੀ ਜਦੋਂ ਸਿੱਖਾਂ ਦੀ ਗੱਲ ਹੁੰਦੀ ਹੈ ਤੇ ਉਹ ਸਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਸਕਾਲਰ ਨੇ, ਫਿਲਾਸਫਰ ਹੋਏ ਨੇ, ਉਹਨਾਂ ਦਾ ਇੱਕ ਕਹਿਣਾ ਹੈ ਕਿ ਵੀ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਸੁਰ ਕੀਤਾ ਜਾਂਦਾ, ਉਹਦੀ ਟਿਊਨਿੰਗ ਕੀਤੀ ਜਾਂਦੀ, ਪਰ ਸਿੱਖ ਇੱਕ ਐਸਾ ਸਾਜ਼ ਹੈ ਜਿਹਦੀ ਟਿਊਨਿੰਗ 10ਵੇਂ ਪਾਤਸ਼ਾਹ ਨੇ ਕੀਤੀ ਹੋਈ ਹੈ। ਉਸ ਦੀ ਠੀਕ ਨੋਟ ਦੇ ਉੱਤੇ ਠੀਕ ਉਂਗਲ ਟਿਕਣੀ ਚਾਹੀਦੀ ਹੈ ਤੇ ਜਿਉਂ ਹੀ ਉਂਗਲ ਟਿਕੀ ਠੀਕ ਨੋਟ ਦੇ ਉੱਤੇ ਠੀਕ ਸੁਰ ਤੇ ਇਸ ਸਾਜ਼ ਨੇ ਗੁੰਜਾਰਾਂ ਪਾ ਦਿੱਤੀਆਂ। ਸੋ ਉਹ ਇਹ ਕਹਿੰਦੇ ਸੀ ਕਿ ਸਿੱਖਾਂ ਦੀ ਟਿਊਨਿੰਗ ਦੀ ਲੋੜ ਨਹੀਂ ਹੈਗੀ, ਉਹ ਟਿਊਨ ਕੀਤਾ ਹੋਇਆ, ਸਿਰਫ ਜਿਹੜਾ ਉਹ ਠੀਕ ਨੋਟ ਤੇ ਹੱਥ ਆਣਾ ਚਾਹੀਦਾ। ਸੋ ਉਹ ਜ਼ਾਹਰ ਹੈ ਕਿ ਅਸੀਂ ਹਿਸਟਰੀ 'ਚ ਵੀ ਦੇਖਦੇ ਹਾਂ, ਉਹ ਬਾਬਾ ਬੰਦਾ ਸਿੰਘ ਬਹਾਦਰ ਹੋਣ ਔਰ ਸਾਡੇ ਸਾਹਮਣੇ 20ਵੀਂ ਸਦੀ ਸੰਤ ਭਿੰਡਰਾਂ ਵਾਲੇ ਹੋਣ, ਉਹੀ ਕੌਮ ਹੈ, ਉਹੀ ਲੋਕ ਨੇ ਔਰ ਉਹੀ ਉਸ ਕਿਸਮ ਦਾ ਮਾਹੌਲ ਸੀ। ਲੇਕਿਨ ਜਿਉਂ ਹੀ ਠੀਕ ਡਾਇਰੈਕਸ਼ਨ, ਠੀਕ ਅਗਵਾਈ ਔਰ ਠੀਕ ਬੰਦਾ ਸਾਹਮਣੇ ਆ ਜਾਂਦਾ, ਕੌਮ ਖਲੋ ਜਾਂਦੀ ਹੈ। ਸੋ ਇਸੇ ਤਰ੍ਹਾਂ ਅਸੀਂ ਸਮਝਦੇ ਹਾਂ ਵੀ ਹੁਣ ਇਹ ਡਰਾਈ ਪਾਊਡਰ ਟਿਊਨਿੰਗ ਡਾਇਸਪੋਰਾ ਸਿੱਖਾਂ ਦੀ ਜਿਹੜੀ ਹੈ ਉਹ ਕਾਫੀ ਚੰਗੀ ਤਰ੍ਹਾਂ ਹੋ ਗਈ ਔਰ ਇਹ RSS ਨੂੰ ਤਾਲ ਕਟੋਰੇ ਤੋਂ ਬਾਅਦ ਅਮਰੀਕਾ ਦੇ ਵਿੱਚ ਜਿਹੜਾ ਇਹ ਦੋਵੇਂ ਥਾਂ ਤੇ ਸ਼ੀਸ਼ਾ ਦਿਖਾਇਆ ਹੈ ਸਿੱਖਾਂ ਨੇ ਕਿ ਵੀ ਇਹ ਤੁਹਾਡਾ ਇੱਥੇ ਅਸੀਂ ਤੁਹਾਨੂੰ ਵੜਨ ਨਹੀਂ ਦੇਵਾਂਗੇ, ਤੁਸੀਂ ਆਪਣਾ ਜੋ ਕਰਨਾ ਕਰੋ, ਤੁਹਾਡੀ ਗੰਗਾ ਜਮਨਾ ਤਹਿਜ਼ੀਬ ਹੈ, ਉੱਥੇ ਜਾ ਕੇ ਜਿਵੇਂ ਮਰਜ਼ੀ ਦਾ ਜੀਵਨ ਜੀਓ। ਔਰ ਇਹ ਬਿਲਕੁਲ ਅਲਟੂਗੈਦਰ, ਜਦੋਂ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਹਿੰਦੂ ਧਰਮ ਹੈ, ਸਾਡੀ ਲੜਾਈ ਕਿਸੇ ਧਰਮ ਨਾਲ ਨਹੀਂ, ਇਹ ਜਿਹੜੀ ਆਈਡੀਓਲੋਜੀ ਹੈ ਹਿੰਦੂਤਵਾਦ ਦੀ, ਜਿਹਨੂੰ ਕਈ ਜਿਹੜੇ ਟਰੂਲੀ ਹਿੰਦੂ ਧਰਮ 'ਚ ਯਕੀਨ ਰੱਖਣ ਵਾਲੇ ਨੇ ਉਹ ਵੀ ਚੈਲੰਜ ਕਰ ਰਹੇ ਨੇ, ਕਿਉਂਕਿ ਇਹ ਤਾਂ ਸਾਰੀ RSS ਫਾਊਂਡ ਹੀ ਹੈਡਗਵੇਅਰ ਨੇ ਕੀਤੀ ਔਰ ਗੋਲਵਲਕਰ ਔਰ ਇਹਨਾਂ ਦਾ ਅਸਲੀ ਪਿਓ ਸਾਵਰਕਰ, ਜਿਸ ਸਾਵਰਕਰ ਦੇ ਚੇਲੇ ਨਥੂਰਾਮ ਗੋਡਸੇ ਨੇ ਗਾਂਧੀ ਨੂੰ ਮਾਰਿਆ। ਸੋ ਇਹਦੀ ਤਾਂ ਉਮਰ 100 ਸਾਲ ਵੀ ਨਹੀਂ ਹੈ ਇਸ ਆਈਡੀਓਲੋਜੀ ਦੀ ਜੀ। ਔਰ ਕਿਉਂਕਿ ਜਿਹੜਾ ਹਿੰਦੂਤਵਾਦ ਹੈ, ਹਿੰਦੂ ਸ਼ਬਦ ਹੈ, ਹੁਣ ਜੇ ਇਹਨਾਂ ਦੀ ਸੱਭਿਅਤਾ ਦਾ ਆਧਾਰ ਵੇਦ ਨੇ ਤੇ ਚਾਰਾਂ ਵੇਦਾਂ 'ਚ ਕਿਤੇ ਹਿੰਦੂ ਸ਼ਬਦ ਨਹੀਂ ਹੈ, ਸ਼ਾਸਤਰਾਂ 'ਚ ਵੀ ਹਿੰਦੂ ਸ਼ਬਦ ਨਹੀਂ ਹੈ, ਬਹੁਤ ਬਾਅਦ ਜਾ ਕੇ ਪੁਰਾਣਾਂ ਦੇ ਵਿੱਚ ਸ਼ੁਰੂ ਹੋਇਆ। ਔਰ ਜਿਵੇਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਇੱਕ ਫੈਸਲਾ ਸੀ ਇਸ ਮੁੱਦੇ ਦੇ ਉੱਤੇ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸ਼ਬਦ ਹੈ ਇਹ ਤਾਂ ਉਹਨਾਂ ਨੇ ਬਾਹਰਲਿਆਂ ਨੇ ਉਹਨਾਂ ਨੂੰ ਜਿਹਦਾ ਮਤਲਬ ਚੋਰ ਹੈ ਔਰ ਇਹ ਖੁਦ ਕਹਿੰਦੇ ਰਹੇ ਕਿ ਜੀ ਅਸੀਂ ਇਸ ਸ਼ਬਦ ਇਸਤੇਮਾਲ ਨਹੀਂ ਕਰਨੇ। ਇਸ ਲਈ ਪੰਜਾਬ 'ਚ ਵੀ ਜਿੰਨੀ ਇਹਨਾਂ ਦੀ ਪ੍ਰੈਸ ਸੀ ਲਾਹੌਰ ਦੇ ਵਿੱਚ, ਮਿਲਾਪ ਔਰ ਪ੍ਰਤਾਪ ਔਰ ਹਿੰਦ ਸਮਾਚਾਰ, ਇਹਨਾਂ ਨੇ ਇੱਕ ਮੁਹਿੰਮ ਚਲਾਈ ਸੀ ਕਿ ਵੀ ਆਪਣੇ ਆਪ ਨੂੰ ਹਿੰਦੂ ਨਾ ਕਹੋ, ਹਿੰਦੂ ਦਾ ਮਤਲਬ ਚੋਰ ਹੈ। ਔਰ ਉਸ ਦਾ ਹੀ ਕਾਰਨ ਸੀ ਇਹਨਾਂ ਨੇ ਕਿਹਾ ਜੀ ਆਰੀਆ ਕਹੋ, ਅਸੀਂ ਆਰੀਆ। ਸੋ ਉਹਦੇ 'ਚੋਂ ਹੀ ਦਿਆਨੰਦ ਨੇ ਆਰੀਆ ਸਮਾਜ ਬਣਾਇਆ ਸੀ, ਆਰੀਆ ਸਭਾ ਬਣਾਈ। ਇਹ ਤਾਂ ਹਿੰਦੂ ਆਪਣੇ ਆਪ ਨੂੰ ਕਹਿੰਦੇ ਹੀ ਨਹੀਂ ਸੀ, ਹੁਣ ਉਸ ਹਿੰਦੂ ਦੇ ਨਾਲ ਹਿੰਦੂਤਵਾ ਵੀ ਬਣਾ ਦਿੱਤਾ ਜੀ। ਇਹ ਆਈਡੀਓਲੋਜੀ ਹੈ ਔਰ ਵੇ ਆਫ ਲਾਈਫ ਹੈ ਔਰ ਸੁਪਰੀਮ ਕੋਰਟ ਤੋਂ ਵੀ ਫੈਸਲਾ ਲੈ ਲਿਆ, ਅਦਰਵਾਈਜ਼ ਇਹਦਾ ਕੋਈ ਤਾਲੁਕ ਨਹੀਂ ਹੈ। ਔਰ ਮੈਂ ਪਿਛਲੇ ਦਿਨਾਂ 'ਚ ਇੱਕ ਵੀਡੀਓ ਵੀ ਜਿਹੜੀ ਘੁੰਮ ਰਹੀ ਹੈ, ਉਹਨਾਂ ਦੇ ਜਿਹੜੇ ਅਮੂਲ ਨਿਵਾਸੀਆਂ ਦੇ ਨੁਮਾਇੰਦੇ ਨੇ, ਵਾਮ ਸੇਵ ਜਾਂ ਕੁਛ ਇਸ ਕਿਸਮ ਦਾ ਉਹਨਾਂ ਦਾ ਹੈਗਾ, ਮੈਨੂੰ ਹਮੇਸ਼ਾ ਹੀ ਨਾਮ ਮੇਰੀ ਜ਼ੁਬਾਨ ਤੇ ਨਹੀਂ ਚੜਿਆ, ਉਹ ਸਗੋਂ ਸਿੱਖ ਲੀਡਰਾਂ ਦੇ ਵਿਚਾਲੇ ਕਹਿ ਰਹੇ ਨੇ ਖੜੇ ਹੋ ਕੇ ਵੀ ਸਾਨੂੰ ਅਪਮਾਨਿਤ ਨਾ ਕਰੋ, ਸਾਨੂੰ ਹਿੰਦੂ ਨਾ ਕਹੋ, ਵੀ ਅਸੀਂ ਸ਼ਡਿਊਲ ਕਾਸਟ ਹੋਈ ਹੈ, ਸ਼ਡਿਊਲ ਟਰਾਈਬ ਹੋਈ ਹੈ, ਮੂਲ ਨਿਵਾਸੀ ਹੋਈ ਹੈ, ਟਰਾਈਬਲ ਹੋਈ ਹੈ, ਬੁੱਧ ਸਾਡੇ ਲਈ ਇਹ ਗਾਲ ਹੈ ਵੀ ਅਸੀਂ ਤਾਂ ਹੈ ਹੀ ਨਹੀਂ, ਇਹ ਤਾਂ ਇਹਨਾਂ ਦਾ, ਇਹ ਤਾਂ ਬ੍ਰਾਹਮਣਾਂ ਨੇ ਪਹਿਲਾਂ ਜਿਹੜੇ ਗੁਲਾਮਾਂ ਨੂੰ ਇਹ ਟਰਮ ਦਿੱਤੀ ਹੋਈ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਸ ਗੱਲ 'ਚੋਂ ਇਹ ਪ੍ਰਭਾਵ ਨਾ ਹੋਏ। ਅਸੀਂ ਕਹਿੰਦੇ ਹਾਂ ਵੀ ਠੀਕ ਹੈ, ਤੁਸੀਂ ਕਿਸੇ ਦੀ ਪੂਜਾ ਕਰਨੀ ਹੈ, ਕਿਸੇ ਨੂੰ ਮਲਟੀ ਗੋਡ ਬਣਾਉਣੇ ਨੇ, ਕਿਸੇ ਹੋਰ 'ਚੋਂ ਕੁਝ ਦੇਖਣਾ, ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਉਸ ਤੁਹਾਡੇ ਹੱਕ ਦੀ ਕਦਰਦਾਨੀ ਕਰਦੇ, ਪਰ ਤੁਹਾਨੂੰ ਕੋਈ ਹੱਕ ਨਹੀਂ ਹੈ
ਕਿ ਤੁਸੀਂ ਆ ਕੇ ਸਾਡੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਕਰੋ ਔਰ ਸਾਨੂੰ ਦੱਸੋ ਕਿ ਅਸੀਂ ਤੁਹਾਡੇ ਹਿੰਦੂਤਵਾ ਦਾ ਹਿੱਸਾ ਹੈ ਜਾਂ ਗੁਰੂ ਗੋਬਿੰਦ ਸਿੰਘ ਜਿਹੜੇ ਨੇ ਉਹ ਹਿੰਦੂ ਧਰਮ ਰਕਸ਼ਕ ਨੇ ਜਾਂ ਦੂਜੇ ਨੇ। ਸੋ ਇਹ ਸਾਰਾ ਜਿਹੜਾ ਇਹਨਾਂ ਦੀ ਗੇਮ ਹੈ ਔਰ ਮੈਂ ਸਮਝਦਾ ਵੀ ਇਸ ਗੇਮ ਨੂੰ ਸਿੱਖ ਚੰਗੀ ਤਰ੍ਹਾਂ ਸਮਝ ਗਏ ਨੇ ਔਰ ਉੱਥੇ ਵੀ ਤਾਰਕਟੋਰਾ ਸਟੇਡੀਅਮ 'ਚ ਵੀ ਇਹਨਾਂ ਦਾ ਉਹੀ ਨਾਮਧਾਰੀ ਨਿਰਮਲੇ ਤੇ ਨਿਰੰਕਾਰੀ ਚਿੱਟੇ ਬਗਲੇ ਜੀ ਤੇ ਇੱਥੇ ਵੀ ਉਹੀ 3H ਦੇ ਚਿੱਟੇ ਬਗਲੇ ਉਹੀ ਉਹਨਾਂ ਦੇ ਕੋਲ ਨੇ। ਦੂਸਰਾ ਜਿਹੜਾ ਮੇਨ ਖਬਰ ਅੱਜ ਦੀ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ ਔਰ ਮੈਨੂੰ ਅਕਸਰ ਜਦੋਂ ਆਪਣੇ ਆਲੇ ਦੁਆਲੇ ਵੀ ਕੁਝ ਲੋਕ ਜਿਹੜੇ ਦੁਸ਼ਮਣ ਦੀ ਜਿਹੜੀ ਪ੍ਰੋਪੇਗੈਂਡਾ ਮਸ਼ੀਨਰੀ ਦਾ ਅਸਰ ਕਬੂਲਦੇ ਨੇ, ਕਈ ਵੈਸੇ ਵੀ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕਈ ਵਾਰ ਜਦੋਂ ਅਸੀਂ ਹਿਊਮਨ ਮਾਈਂਡ ਦੀ ਵੀ ਗੱਲ ਕਰਦੇ ਹਾਂ, ਜਿਹੜੀ ਵੱਡੀ ਤੋਂ ਵੱਡੀ ਟ੍ਰੈਜਿਕ ਘਟਨਾ ਵੀ ਹੁੰਦੀ ਹੈ ਉਹਦੀ ਉਮਰ 6 ਮਹੀਨੇ ਹੁੰਦੀ ਹੈ ਤੁਹਾਡੇ ਮਾਈਂਡ 'ਚ। ਜੇ ਉਸ ਤੋਂ ਬਿਯੋਂਡ ਵੀ ਕੋਈ ਯਾਦ ਰਹੇ ਤੇ ਫਿਰ ਸਮਝੋ ਵੀ ਤੁਹਾਨੂੰ ਬਿਮਾਰੀ ਹੈ। ਉਹ ਭਾਵੇਂ ਤੁਹਾਡੇ ਮਾਤਾ ਪਿਤਾ ਦਾ ਵਿਛੋੜ ਹੈ, ਹੋਰ ਕਿਸੇ ਲਵਡ ਵਨ ਦਾ ਜਾਣਾ ਹੈ ਔਰ ਉਹਨੂੰ ਹੀ ਲੋਕਾਂ ਦਾ ਜੀ ਲਾਈਫ ਗੋਜ਼ ਔਨ। ਲੇਕਿਨ ਜਿਹੜੀਆਂ ਜਾਗਦੀਆਂ ਕੌਮਾਂ ਹੁੰਦੀਆਂ ਨੇ ਜਾਂ ਜਿਨ੍ਹਾਂ ਕੌਮਾਂ ਨੇ ਪਰਸੀਕਿਊਸ਼ਨ ਦੇਖੀ ਹੁੰਦੀ ਹੈ ਜਾਂ ਜਿਹੜੇ ਜ਼ੁਲਮਾਂ 'ਚੋਂ ਨਿਕਲਦੀਆਂ ਨੇ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਜਾਂ ਧਿਆਨ ਹੁੰਦਾ ਹੈ ਕਿ ਇੱਕ ਤਾਂ ਜ਼ੁਲਮ ਕਰਨ ਵਾਲੇ ਨੂੰ ਸਜ਼ਾ ਯਾਫਤਾ ਕਰਨਾ ਔਰ ਆਪਣੀ ਕੌਮ ਨੂੰ ਇਹ ਯਾਦ ਕਰਵਾਉਂਦੇ ਰਹਿਣਾ ਕਿ ਵੀ ਜੋ ਕੁਝ ਵੀ ਤੁਸੀਂ ਅੱਜ ਹੋ ਇਹ ਉਹਨਾਂ ਦੀ ਬਦੌਲਤ ਤੋਂ ਜਿਨ੍ਹਾਂ ਨੇ ਤੁਹਾਨੂੰ ਇੱਥੋਂ ਤੱਕ ਪਹੁੰਚਾਉਣ ਦੇ ਲਈ ਕੁਰਬਾਨੀਆਂ ਕੀਤੀਆਂ ਨੇ ਜੀ। ਇੱਕ ਫਰੇਜ਼ ਅਕਸਰ ਜਿਹੜਾ ਇਹਨਾਂ ਘਿਸਿਆ ਪਿਟਿਆ ਬਣਾ ਦਿੱਤਾ ਗਿਆ ਯੂਜ਼ ਹੁੰਦਾ ਜੀ, ਹਿਸਟਰੀ ਰਿਪੀਟਸ ਇਟਸੈਲਫ, ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਕੋਈ ਇਤਿਹਾਸ ਕੋਈ ਉਹ ਪੱਖਾ ਨਹੀਂ ਹੈ ਜਿਹੜਾ ਕਿ ਆਪੇ ਘੁੰਮਣ ਲੱਗ ਜਾਂਦਾ ਸਮਾਂ ਪਾ ਕੇ। ਇਨਫੈਕਟ ਇਤਿਹਾਸ ਇਸ ਲਈ ਦੁਹਰਾਉਂਦਾ ਹੈ ਜਾਂ ਦੁਹਰਾਇਆ ਜਾਂਦਾ ਹੈ ਕਿ ਜਿਨ੍ਹਾਂ ਦੇ ਨਾਲ ਉਹ ਵਾਪਰਿਆ ਹੁੰਦਾ ਉਹਨਾਂ ਨੇ ਉਹਦੇ ਤੋਂ ਕੋਈ ਸਬਕ ਨਹੀਂ ਸਿੱਖਿਆ ਹੁੰਦਾ। ਤੇ ਜੇ ਸਾਡੇ ਨਾਲ ਅੱਜ ਕੁਝ ਹੋਇਆ ਹੈ ਅਸੀਂ ਸਬਕ ਨਹੀਂ ਸਿੱਖਦੇ ਜਾਂ ਉਹ ਹਾਲਾਤ ਜਿਨ੍ਹਾਂ ਨੇ ਅੱਜ ਵਾਲਾ ਕੁਝ ਕੀਤਾ ਹੈ ਉਹ ਦੁਬਾਰਾ ਪੈਦਾ ਹੋਣ ਦਾ ਮੁਕਾਮ ਤਾਂ ਹੀ ਹੋਏਗਾ ਕਿ ਅਸੀਂ ਉਹੀ ਗਲਤੀਆਂ ਕਰਾਂਗੇ ਜਿਹੜੀਆਂ ਅਸੀਂ ਹੁਣ ਕੀਤੀਆਂ ਨੇ। ਸਾਡੇ ਮਾਮਲੇ 'ਚ ਇਹ ਗੱਲ ਢੁਕਦੀ ਹੈ ਕਿਉਂਕਿ ਅਸੀਂ 18ਵੀਂ ਸਦੀ 'ਚ ਇਤਿਹਾਸਕ ਬਲੰਡਰ ਕੀਤੇ ਜੀ ਔਰ ਫਿਰ ਅਸੀਂ 1947 ਦੇ ਵਿੱਚ ਇਤਿਹਾਸਕ ਬਲੰਡਰ ਕੀਤਾ ਔਰ ਹੁਣ ਦੇ ਦੌਰ 'ਚ ਵੀ ਸਾਡਾ ਇੱਕ ਵੱਡਾ ਹਿੱਸਾ ਔਰ ਜਿਹੜੀ ਉੱਥੇ ਵਿਕਾਂਦਰੂ ਲੀਡਰਸ਼ਿਪ ਹੈ ਜਿਵੇਂ 47 ਦੀ ਚਾਲੂ ਜਿਹੀ ਲੀਡਰਸ਼ਿਪ ਸੀ ਉਹ ਸਬਕ ਸਿੱਖਣ ਤੋਂ ਇਨਕਾਰੀ ਨੇ। ਇਸ ਲਈ ਬਾਰ-ਬਾਰ ਅਸੀਂ ਉਸ ਧੋਖੇ ਦਾ ਸ਼ਿਕਾਰ ਵੀ ਹੁੰਦੇ ਹਾਂ। ਹਾਲਾਂਕਿ ਸਿਆਣਿਆਂ ਨੇ ਇਹ ਕਹਾਵਤ ਵੀ ਬਣਾਈ ਹੈ ਜੀ ਕਿ once you fool me shame on you, twice you fool me shame on me। ਇੱਕ ਵਾਰੀ ਤਾਂ ਤੁਸੀਂ ਧੋਖਾ ਖਾ ਸਕਦੇ ਹੋ, ਤੁਸੀਂ ਗੁੱਡ ਫੇਥ 'ਚ ਕਹਿ ਦਿੱਤਾ ਜਾਂ ਤੁਸੀਂ ਬੈਨੀਫਿਟ ਆਫ ਡਾਊਟ ਦੇ ਦਿੱਤਾ, ਪਰ ਬਾਰ-ਬਾਰ ਧੋਖਾ ਖਾਣਾ। ਸੋ ਮੈਂ ਜਿਹੜੀ ਖਬਰ ਨੂੰ ਪਿਕ ਕੀਤਾ ਕਿ ਜਦੋਂ ਸਾਨੂੰ ਆਪਣੇ ਹੀ ਇਹ ਕਹਿਣ ਲੱਗ ਜਾਂਦੇ ਨੇ ਜੀ ਹੋ ਗਏ 32-33 ਸਾਲ, ਹੁਣ ਇੱਕ ਜਨਰੇਸ਼ਨ ਲੰਘ ਗਈ, ਛੱਡੋ ਹੁਣ ਇੰਦਰਾ ਗਾਂਧੀ ਸੀ ਮਾਰੀ ਗਈ, ਉਦੋਂ ਕਿਸੇ ਨੇ ਕੀ ਕੀਤਾ, ਹੁਣ ਨਵੇਂ ਆ ਗਏ, ਅਸੀਂ ਪਾਸਟ ਦੇ ਵਿੱਚ ਥੋੜੀ ਆਪਣੇ ਆਪ ਨੂੰ ਰਹਿਣਾ, ਅਸੀਂ ਤਾਂ ਫਿਊਚਰ 'ਚ ਰਹਿਣ ਵਾਲੀ ਕੌਮ ਹੈ ਜੀ ਔਰ ਅਸੀਂ ਅੱਗੇ ਨੂੰ ਤੁਰੋ ਜੀ। ਫਿਰ ਦੁਸ਼ਮਣ ਵੀ ਸਾਡਾ ਜਿਹੜਾ ਵੀ ਉੱਠੇਗਾ ਉੱਤੋਂ ਲੈ ਕੇ ਥੱਲੇ ਤੱਕ ਕਿ ਬੀਤੇ ਕੋ ਜਿਹੜਾ ਬੀਤਿਆ ਉਹਨੂੰ ਭੁੱਲ ਜਾਓ ਤੁਸੀਂ। ਔਰ ਅਕਸਰ ਮੈਂ ਇਹ ਲਾਈਟਰ ਵੇਂਜ 'ਚ ਕਹਿੰਦਾ ਵੀ ਤੁਸੀਂ ਤਾਂ ਰਾਵਣ ਨਹੀਂ ਭੁੱਲੇ, ਰਾਵਣ ਹੋਇਆ ਕਿ ਨਹੀਂ ਹੋਇਆ, ਪਰ ਤੁਸੀਂ ਹਰ ਸਾਲ ਉਹਦਾ ਤੇ ਉਹਦੇ ਭਰਾ ਵੀ ਨਹੀਂ ਮਾਫ ਕੀਤੇ, ਉਹਨਾਂ ਦੇ ਵੀ ਪੁਤਲੇ ਬਣਾਏ ਹੁੰਦੇ ਨੇ, ਕੁੰਭਕਰਨ ਮੇਘਨਾਦ ਉਹਨਾਂ ਨੂੰ ਫੂਕ ਦਿਓ ਆ ਕੇ। ਤੇ ਜੇ ਤੁਹਾਨੂੰ ਰਾਵਣ ਨਹੀਂ ਭੁੱਲਿਆ ਕਿ ਸੈਂਕੜਿਆਂ ਸਾਲਾਂ ਤੋਂ ਜੇ ਹਜ਼ਾਰਾਂ ਨਾ ਵੀ ਕਹੋ ਤੇ ਤੁਸੀਂ ਸਾਡੀ ਇੱਕ ਜਨਰੇਸ਼ਨ ਜਿਹੜੀ ਹੈ ਮਾਰ ਮੁਕਾਈ ਔਰ ਕਿਵੇਂ ਤੁਸੀਂ ਜ਼ੁਲਮ ਕੀਤੇ ਨੇ, ਅਸੀਂ ਕਿਉਂ ਜ਼ਾਲਮਾਂ ਨੂੰ ਜਿਹੜਾ ਉਹ ਭੁੱਲੀਏ ਜਾਂ ਉਹਨਾਂ ਨੂੰ ਅਸੀਂ ਸਜ਼ਾ ਦੇਣ ਦੇ ਆਪਣੇ ਇਰਾਦੇ ਨੂੰ ਕਿਉਂ ਕਮਜ਼ੋਰ ਕਰੀਏ। ਔਰ ਤੁਸੀਂ ਦੇਖੋ ਜਦੋਂ ਅਸੀਂ ਯਹੂਦੀਆਂ ਦੀ ਗੱਲ ਕਰਦੇ ਔਰ ਖਾਸ ਤੌਰ ਤੇ ਨਾਜ਼ੀ ਹਿਟਲਰ ਦੇ ਜ਼ਮਾਨੇ 'ਚ ਨਾਜ਼ੀ ਪਾਰਟੀ ਨੇ ਜੋ ਜਰਮਨ 'ਚ ਜ਼ੁਲਮ ਕੀਤੇ ਔਰ ਫਿਰ ਜਿੱਥੇ ਜਿੱਥੇ ਵੀ ਇਹਨਾਂ ਨੇ ਈਸਟਰਨ ਯੂਰਪ ਦੇ ਵਿੱਚ ਖਾਸ ਤੌਰ ਤੇ ਪੋਲੈਂਡ ਦੇ ਵਿੱਚ ਜਾਂ ਯੂਕਰੇਨ ਜਾਂ ਦੂਸਰੇ ਰਸ਼ੀਅਨ ਹਿੱਸੇ ਜਿੱਥੇ ਜਿੱਥੇ ਨਾਜ਼ੀਆਂ ਦੀ ਜਿੱਤ ਹੋਈ, ਫੌਜਾਂ ਇਹਨਾਂ ਦੀਆਂ ਗਈਆਂ, ਉੱਥੇ ਉਹਨਾਂ ਨੇ ਬੜੇ ਬੜੇ ਕੰਸੈਂਟਰੇਸ਼ਨ ਕੈਂਪ ਬਣਾ ਕੇ ਯਹੂਦੀ, ਜਿਪਸੀ, ਫਿਜ਼ੀਕਲੀ ਹੈਂਡੀਕੈਪਡ ਹੋਰ ਵੀ ਲੋਕਾਂ ਨੂੰ ਪਰਸੀਕਿਊਟ ਕੀਤਾ। ਪਰ ਕਿਉਂਕਿ ਯਹੂਦੀ ਇੱਕ ਐਜ਼ ਏ ਪਾਵਰ ਉੱਭਰੇ ਇਜ਼ਰਾਈਲ ਬਣਿਆ, ਉਹਨਾਂ ਨੇ ਇਸ ਗੱਲ ਨੂੰ ਕਦੇ ਭੁੱਲਣ ਨਹੀਂ ਦਿੱਤਾ ਕਿ ਵੀ ਉਹਨਾਂ ਦੇ ਨਾਲ ਕਿਵੇਂ ਜ਼ੁਲਮ ਹੋਏ, ਕੰਸੈਂਟਰੇਸ਼ਨ ਕੈਂਪ ਬਣੇ ਔਰ 6 ਮਿਲੀਅਨ ਫਿਗਰ ਉਹ ਕਹਿੰਦੇ ਨੇ ਕਿ 60 ਲੱਖ ਤੋਂ ਜ਼ਿਆਦਾ ਯਹੂਦੀ ਗੈਸ ਚੈਂਬਰਾਂ 'ਚ ਕੰਸੈਂਟਰੇਸ਼ਨ ਕੈਂਪਾਂ 'ਚ ਮਾਰੇ ਗਏ ਜੀ। ਹੁਣ ਜਿਹੜਾ ਨਾਜ਼ੀ ਪਾਰਟੀ ਦਾ ਰੂਲਿੰਗ ਪੀਰੀਅਡ ਹੈ ਉਹ ਤਾਂ 1930s ਤੋਂ ਸ਼ੁਰੂ ਹੁੰਦਾ
ਤੇ ਜਿਹੜਾ ਸੈਕੰਡ ਵਰਲਡ ਵਾਰ ਹੈ 1939 ਤੋਂ 1945 ਤੱਕ ਹੋਇਆ। ਔਰ ਜਿਹੜੇ ਈਸਟਰਨ ਯੂਰਪ ਜਾਂ ਜਿਵੇਂ ਕੰਸੈਂਟਰੇਸ਼ਨ ਕੈਂਪ ਜਿਹੜੇ ਪੋਲੈਂਡ ਦੇ ਵਿੱਚ ਔਰ ਦੂਸਰੇ ਹੋਏ ਉਹ 1942-43 ਦੇ ਪੀਰੀਅਡ 'ਚ ਹੋਏ ਜੀ। ਹੁਣ ਇਸ ਗੱਲ ਨੂੰ ਜੇ ਅਸੀਂ ਈਵਨ 1945 ਜਦੋਂ ਸੈਕੰਡ ਵਰਲਡ ਵਾਰ ਮੁੱਕਦਾ ਹੈ ਕੱਟ ਆਫ ਡੇਟ ਮੰਨ ਲਈਏ ਤੇ ਇਹਨੂੰ 72 ਸਾਲ ਹੋ ਗਏ ਨੇ। ਬਿਲਕੁਲ। ਹੁਣ ਜਿਹੜਾ ਨਾਜ਼ੀ ਕਦੇ ਕੋਈ ਗਾਰਡ ਲੱਗਾ ਸੀ ਕੰਸੈਂਟਰੇਸ਼ਨ ਕੈਂਪ ਦੇ ਬਾਹਰ ਜਾਂ ਉਹਨਾਂ ਦੀ ਫੌਜ ਜਾਂ ਪੁਲਿਸ ਦੇ ਵਿੱਚ ਸੀ, ਉਦੋਂ ਜਿਹੜਾ 20 ਸਾਲਾਂ ਦਾ ਸੀ ਹੁਣ ਉਹ 92-93 ਸਾਲ ਦਾ ਹੋ ਗਿਆ ਜੀ। ਲੇਕਿਨ ਇਹ ਮੈਂ ਸਮਝਦਾ ਵੀ ਇਹ ਕੌਮ ਦਾ ਹੈ ਇੱਕ ਪਾਸੇ ਤੋਂ ਭੁੱਲਣ ਨਹੀਂ ਦਿੰਦੇ। ਕਿੰਨੀਆਂ ਫਿਲਮਾਂ ਉਹਨਾਂ ਦੀਆਂ ਲਗਾਤਾਰ ਚੱਲਦੀਆਂ ਨੇ ਕਿ ਵੀ ਕੀ ਹੋਇਆ ਸੈਕੰਡ ਵਰਲਡ ਵਾਰ ਵੇਲੇ, ਕੀ ਹਾਲਾਂ ਆਪ ਉਹ ਕੀ ਕਰ ਰਹੇ ਨੇ ਫਲਸਤੀਨੀਆਂ ਨਾਲ, ਇੱਕ ਡਿਫਰੈਂਟ ਚੈਪਟਰ ਹੈ ਜਿਹਨੂੰ ਅਸੀਂ ਹਮੇਸ਼ਾ ਕੰਡੈਮ ਕਰਦੇ ਹਾਂ। ਪਰ ਮੈਂ ਉਹਨਾਂ ਦੀ ਉਸ ਕੁਆਲਿਟੀ ਦੀ ਗੱਲ ਕਰਦਾ ਕਿ ਵੀ ਕਿਸੇ ਜ਼ਾਲਮ ਨੂੰ ਅਨਚੈਲੰਜ ਨਹੀਂ ਜਾਣ ਦੇਣਾ। ਔਰ ਇਹੀ ਨਹੀਂ ਕਿ ਖੁਦ ਉਹ ਇਜ਼ਰਾਈਲ 'ਚ ਜਾਂ ਉਹਨਾਂ ਦੀ ਮੋਸਾਦ ਨੇ ਕਿਵੇਂ ਜਿਹੜਾ ਉਹਨਾਂ ਦਾ ਆਈਕਮੈਨ ਵਰਗਾ ਹਿਟਮੈਨ ਸੀ ਜਿਹੜਾ ਉਹ ਸਾਡਾ KP ਗਿੱਲ ਜਿਹਦਾ ਪੈਰਲਲ ਕਿਹਾ ਜਾ ਸਕਦਾ ਜਿਹੜਾ ਮਰ ਗਿਆ ਕੁਦਰਤੀ ਮੌਤ ਤੇ, ਉਹਨੂੰ ਕਿਵੇਂ ਅਰਜਨਟੀਨਾ 'ਚੋਂ ਬੋਰੀ 'ਚ ਪਾ ਕੇ ਲੈ ਕੇ ਗਏ, ਟਰਾਇਲ ਕਰਕੇ ਕੀਤਾ। ਔਰ ਜਿਹੜੀ ਅੱਜ ਖਬਰ ਹੈ ਜਰਮਨ ਚਾਰਜਿਸ ਐਕਸ ਨਾਜ਼ੀ ਕੈਂਪ ਗਾਰਡਸ ਓਵਰ ਹੰਡਰਡਸ ਆਫ ਡੈਥਸ। ਹੁਣ ਇਜ਼ਰਾਈਲ 'ਚ ਤਾਂ ਉਹ ਕਰਦੇ ਨੇ ਪਰ ਜਰਮਨ ਜਿੱਥੇ ਕਿ ਕੋਈ ਯਹੂਦੀਆਂ ਦੀ ਹਕੂਮਤ ਨਹੀਂ ਹੈ ਲੇਕਿਨ ਉਹਨਾਂ ਦਾ ਇੰਨਾ ਕੁ ਦਬਾਅ ਹੈ ਇਜ਼ਰਾਈਲ ਦਾ ਔਰ ਦੁਨੀਆ ਭਰ ਦੇ ਯਹੂਦੀਆਂ ਦਾ ਕਿ ਕਿਤੇ ਪਤਾ ਲੱਗ ਜਾਏ ਕਿ ਵੀ ਇਹ ਬੰਦਾ ਕਿਸੇ ਵੇਲੇ ਨਾਜ਼ੀਆਂ ਦੇ ਨਾਲ ਕਿਸੇ ਲੈਵਲ ਤੇ ਵੀ ਐਸੋਸੀਏਟ, ਅਮਰੀਕਾ 'ਚੋਂ ਐਕਸਟ੍ਰਾਡਾਈਟ ਕਰਕੇ ਲਗਾਏ ਨੇ ਇਜ਼ਰਾਈਲ। ਹੁਣ ਜਰਮਨੀ ਦੇ ਵਿੱਚ ਦੋ ਬੁੱਢੇ ਨੇ ਜਿਨ੍ਹਾਂ ਦੇ ਨਾਂ ਨਹੀਂ ਆਏ, ਇੱਕ 92 ਸਾਲ ਦਾ ਇੱਕ 93 ਸਾਲ ਦਾ। ਨਾਜ਼ੀਆਂ ਦੇ ਨਾਲ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਕੈਂਪ ਸੀ ਸਟਤਤ ਫਾਰਮਰ ਕੰਸੈਂਟਰੇਸ਼ਨ ਕੈਂਪ ਜਿਹੜਾ ਕਿ ਪੋਲੈਂਡ ਦੇ ਪੋਲਿਸ਼ ਸਿਟੀ ਦੇ ਵਿੱਚ ਸੀ, ਗਡਨੈਕਸ ਸਿਟੀ ਦੇ ਵਿੱਚ 1944, ਉੱਥੇ ਇਹ ਸਿਕਿਉਰਿਟੀ ਗਾਰਡ ਸੀ। ਇਸ ਲਈ ਜਿਹੜੇ ਹਜ਼ਾਰਾਂ ਯਹੂਦੀ ਉੱਥੇ ਮਾਰੇ ਗਏ, ਇਹਨਾਂ ਦਾ ਭਾਵੇਂ ਕੋਈ ਸਿੱਧਾ ਸਬੰਧ ਹੈ ਕਿ ਨਹੀਂ ਪਰ ਕਿਉਂਕਿ ਗਾਰਡ ਸੀ ਇਸ ਲਈ ਇਹ ਵੀ ਜ਼ਿੰਮੇਵਾਰ ਨੇ ਔਰ ਇਹਨਾਂ ਨੂੰ ਟਰਾਈ ਕੀਤਾ ਜਾਏ। ਹੁਣ ਜ਼ਾਹਰ ਹੈ ਖਬਰ ਜਰਮਨ ਚਾਰਜਿਸ ਐਕਸ ਨਾਜ਼ੀ ਕੈਂਪ ਗਾਰਡਸ ਓਵਰ ਹੰਡਰਡਸ ਆਫ ਡੈਥਸ। German prosecutors investigating Nazi-era crimes said on Wednesday they had charged 2 former SS officers in their 90s with complicity in hundreds of murders at the Stratford concentration camp. The state prosecutor's office in the western city of Dortmund said the 2 unnamed suspects, aged 92 and 93, had participated in Nazi killing machines in then occupied Poland, according to a statement released by the regional court in nearby Münster. ਉਹਨਾਂ ਦੇ ਰੀਜਨਲ ਕੋਰਟ 'ਚ ਇੱਕ 92 ਸਾਲ ਦਾ ਇੱਕ 93 ਦਾ ਉਹਨਾਂ ਦੇ ਖਿਲਾਫ ਚਾਰਜ ਉਹਨਾਂ ਨੇ ਲਿਆਂਦਾ ਕਿ ਵੀ ਤੁਸੀਂ ਇਸ ਪੋਲੈਂਡ ਦੀ ਸਿਟੀ ਦੇ ਵਿੱਚ ਜਿਹੜਾ ਤੁਸੀਂ ਗਾਰਡ ਲੱਗੇ ਹੋਏ ਸੀ ਔਰ ਇੱਕ ਜਿਹੜਾ ਹੈ ਉਹ ਜੂਨ 1944 'ਚ ਸੀ ਗਾਰਡ ਲੱਗਾ ਹੋਇਆ ਸਟੱਟਸ 44 ਤੋਂ 45 ਤੱਕ, ਤੇ ਜਿਹੜਾ 93 ਸਾਲ ਦਾ ਬੁੱਢਾ ਚਾਰਜ ਕੀਤਾ ਹੈ ਉਹ ਜੂਨ 1942 ਤੋਂ ਸਤੰਬਰ 1944 ਤੱਕ ਗਾਰਡ ਸੀ। ਔਰ ਉਹਨਾਂ ਦੇ ਜਿਹੜੇ ਉਹਨਾਂ ਨੇ ਚਾਰਜ ਲਾਏ ਨੇ ਉਹਨਾਂ ਨੂੰ ਇੱਕ ਇਨਵੋਲਵਮੈਂਟ ਇਨ ਮਾਸ ਕਿਲਿੰਗ ਆਫ ਮੋਰ ਦੈਨ 100 ਪੋਲਿਸ਼ ਪ੍ਰਿਜ਼ਨਰਸ ਇਨ ਗੈਸ ਚੈਂਬਰਸ। ਫਿਰ ਇਹ ਹੈ ਕਿ ਵੀ ਜਿਹੜਾ ਹੰਡਰਡਸ ਆਫ ਜੂਜ਼ ਜਿਹੜੇ ਦੀ ਡੈਥ ਹੋਈ ਉਹਦੇ 'ਚ ਵੀ ਉਹਨਾਂ ਨੂੰ ਚਾਰਜ ਕੀਤਾ। ਫਿਰ ਉਹਨਾਂ ਨੇ ਕਿਹਾ ਜੀ ਜਿਹੜੇ ਤੁਹਾਡੇ ਉਸ ਕੈਂਪ ਦੇ ਵਿੱਚ ਲੋਕ ਸੀ ਦੇ ਡਾਈਡ ਆਫ ਟਾਈਫਸ, ਨਹੀਂ ਟਾਈਫਾਇਡ ਦੇ ਨਾਲ ਮਰੇ, ਇਹ ਕਿਉਂਕਿ ਇਹ ਵੀ ਇਹਦੇ ਲਈ ਵੀ ਤੁਹਾਨੂੰ ਅਸੀਂ ਚਾਰਜ ਕਰਦੇ। ਔਰ ਹਾਲਾਂਕਿ ਉਹਨਾਂ ਨੇ ਦਾ ਮਿਊਨਰ ਕੋਰਟ ਸੈਡ ਦਾ 2 ਅਕਿਊਜ਼ਡ ਡਿਨਾਈ ਇਨਵੋਲਵਮੈਂਟ ਇਨ ਦਾ ਡੈਥਸ। ਉਹਨਾਂ ਨੇ ਕਿਹਾ ਜੀ ਸਾਡੀ ਕੋਈ ਇਨਵੋਲਵਮੈਂਟ, ਇਸ ਤੇ ਨੌਕਰੀ ਕਰਦੇ ਸੀ, ਗਾਰਡ ਲੱਗੇ ਹੋਏ ਸੀ। ਔਰ ਇਹਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਹ 70 ਸਾਲ ਪਹਿਲਾਂ ਕਿਉਂਕਿ ਇਮੀਡੀਏਟ ਜਦੋਂ ਜੰਗ ਖਤਮ ਹੋਈ ਤੇ ਜਰਮਨ ਦੇ ਸ਼ਹਿਰ ਜਿਹੜਾ ਨਰਮਬਰਗ ਹੈ ਜਿਹਨੂੰ ਨਰਮਬਰਗ ਟਰਾਇਲ ਕਹਿੰਦੇ ਨੇ ਉਹਨਾਂ ਦੇ ਵਿੱਚ ਖਾਸ ਮੁਕਦਮੇ ਚੱਲੇ ਸੀ ਔਰ ਸ਼ਾਰਟ ਟਰਮ ਮੁਕਦਮਿਆਂ ਤੋਂ ਬਾਅਦ ਬਹੁਤ ਸਾਰਿਆਂ ਨੂੰ ਮੌਤ ਦੀ ਸਜ਼ਾ ਨਾਜ਼ੀਆਂ ਨੂੰ ਔਰ ਦਿੱਤੀ ਗਈ ਸੀ। ਲੇਕਿਨ ਜਿਹੜੇ ਨੇ ਹੁਣ ਈਵਨ 72-74 ਸਾਲ ਬਾਅਦ ਵੀ ਜਿਹੜਾ ਉਹ ਉਹਨਾਂ ਨੇ ਛੱਡਿਆ ਨਹੀਂ ਹੈ ਕਿ ਵੀ ਤੁਸੀਂ ਭਾਵੇਂ 92-93 ਸਾਲ ਦੇ ਹੋ ਗਏ ਅਸੀਂ ਤੁਹਾਨੂੰ ਸਜ਼ਾ ਦੇ ਕੇ ਤੋਰਨਾ, ਤੁਸੀਂ ਉੱਥੇ ਗਾਰਡ ਲੱਗੇ ਸੀ 72 ਸਾਲ। ਹੁਣ ਮੈਂ ਇਹ ਦੇਖਦਾ ਹਾਂ ਕਿ ਵੀ ਜੇ ਈਵਨ 70-75 ਸਾਲ ਬਾਅਦ ਵੀ ਉਹਨਾਂ ਨੇ ਨੇਸ਼ਨ ਵੀ ਬਣਾ ਲਿਆ, ਨਰਮਬਰਗ ਟਰਾਇਲ ਜਿਹੜੇ ਵੱਡੇ ਸੀ ਜਿਵੇਂ ਆਈਕਮੈਨ ਵਰਗਿਆਂ ਨੂੰ ਅਰਜਨਟੀਨਾ ਤੋਂ ਲੈ ਗਏ, ਈਵਨ ਜਿਹੜੇ ਲੋਅਰ ਲੈਵਲ ਦੇ ਸਪਾਈ ਵੈਸੇ ਹੀ ਗਾਰਡ ਨੌਕਰੀ ਕਰਦੇ ਸੀ।
ਜੇ ਉਹਨਾਂ ਨੂੰ ਵੀ 70-75 ਸਾਲ ਬਾਅਦ ਇਜ਼ਰਾਈਲ ਨਹੀਂ, ਜਰਮਨੀ ਜਿੱਥੇ ਉਹਨਾਂ ਦੀ ਸਰਕਾਰ ਨਹੀਂ ਹੈ, ਪਰ ਯਹੂਦੀਆਂ ਦਾ ਇੰਨਾ ਦਬਾਅ ਹੈ ਕਿ ਵੀ ਇਹ ਨੇੜੇ ਤੇੜੇ ਵੀ ਜਿਹੜੇ ਸੀ ਜਿਨ੍ਹਾਂ ਦਾ ਕੋਈ ਰੋਲ ਹੈ, ਇਹਨਾਂ ਨੂੰ ਸਜ਼ਾ ਯਾਫਤਾ ਕੀਤਾ ਜਾਣਾ ਚਾਹੀਦਾ। ਤਾਂ ਮੈਂ ਆਪਣੇ ਸਿੱਖ ਭਰਾਵਾਂ ਭੈਣਾਂ ਨੂੰ ਇਹ ਪੁੱਛ ਸਕਦਾ ਕਿ ਵੀ 32 ਤੇ 33 ਸਾਲ ਪਹਿਲਾਂ ਜੂਨ 84 ਹੋਇਆ, 33 ਸਾਲ ਪਹਿਲਾਂ ਨਵੰਬਰ 84 ਹੋਇਆ, ਅਸੀਂ ਕਿਉਂ ਭੁੱਲ ਗਏ? ਜਾਂ ਅਸੀਂ ਇਹ ਆਪਣੀ ਵਿਲ ਕਿਉਂ ਜਿਹੜੀ ਹੈ ਉਹ ਕਮਜ਼ੋਰ ਕਰ ਲਈ ਕਿ ਵੀ ਅਸੀਂ ਜਿਹੜੇ ਜ਼ਿੰਮੇਵਾਰ ਨੇ ਇਸ ਗੱਲ ਦੇ ਲਈ ਕਿਤੇ ਵੀ ਹੋਣ, ਅਸੀਂ ਇਹਨਾਂ ਨੂੰ ਛੱਡਣਾ ਨਹੀਂ, ਇਹਨਾਂ ਨੂੰ ਅਸੀਂ ਜਿਹੜਾ ਸਜ਼ਾ ਯਾਫਤਾ ਕਰਨਾ ਹੈ। ਅਸੀਂ ਇਹਨਾਂ ਨੂੰ, ਔਰ ਇਹ ਗੱਲ ਮੈਂ ਤਾਂ ਰਿਪੀਟਡਲੀ ਕੁਲਦੀਪ ਨਈਅਰ ਨਾਲ ਵੀ ਜਿਹੜਾ 95 ਦੇ ਵਿੱਚ ਐਨਕਾਊਂਟਰ ਸ਼ਿਕਾਗੋ 'ਚ ਹੋਇਆ, ਮੈਂ ਕਿਹਾ ਜਿਹੜੇ ਤੁਹਾਡੇ ਜਿਹੜੇ ਵਾਰ ਕ੍ਰਿਮੀਨਲ ਨੇ, ਜੋ ਤੁਸੀਂ ਕ੍ਰਾਈਮ ਕੀਤੇ ਨੇ, ਅਸੀਂ ਵੀ ਵਿਲ ਚੇਜ਼ them, find them, extradite them, try them and hang them। ਵੀ ਇਹਨਾਂ ਨੂੰ ਅਸੀਂ ਮਾਫ ਨਹੀਂ ਕਰਨਾ। ਸੋ ਇਹ ਰਿਜ਼ੋਲਵ ਹੈ ਜਿਹੜੀਆਂ ਜਾਗਦੀਆਂ ਕੌਮਾਂ ਨੇ, ਔਰ ਜਿਨ੍ਹਾਂ ਸਾਡੇ ਬਜ਼ੁਰਗਾਂ ਨੇ ਫਾਈਨਲ ਜਿਹੜਾ 18ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਤੱਕ ਸਾਡੀ ਅਰਦਾਸ ਨੂੰ ਫਾਰਮੂਲੇਟ ਕੀਤਾ ਹੈ। ਜਦੋਂ ਅਸੀਂ ਅਰਦਾਸ ਯਾਦ ਕਰਦੇ ਹਾਂ, ਹੁਣ ਅਰਦਾਸ ਸਾਡੀ ਅਦਰ ਦੈਨ ਅਸੀਂ 10 ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ, ਅਕਾਲ ਪੁਰਖ ਦੇ ਅੱਗੇ ਸਾਡੀ ਕਲੈਕਟਿਵ ਪ੍ਰੇਅਰ ਹੈ, ਔਰ ਕਲੈਕਟਿਵ ਪ੍ਰੇਅਰ ਸਾਡੀ ਹਿਸਟਰੀ ਦੀ ਰੈਪੀਟੀਸ਼ਨ ਹੈ। ਅਸੀਂ ਉਹ ਸਾਰੇ ਵਾਕਿਆ ਯਾਦ ਕਰਦੇ ਹਾਂ ਕਿ ਭਾਈ ਕਿਹਨਾਂ ਹਾਲਾਤਾਂ 'ਚੋਂ ਕੌਮ ਲੰਘੀ, ਸਾਡੇ ਸਿਰਾਂ ਦੇ ਕਿਵੇਂ ਮੁੱਲ ਪਏ, ਲੇਕਿਨ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਇਹ ਰਿਮਾਈਂਡਰ ਹੁੰਦਾ ਹੈ ਕਿ ਵੀ ਇਹ ਭੁੱਲੇ ਨਾ ਕਿ ਜਿਹੜੇ ਸਾਡੇ ਸਿਰ ਤੇ ਦਸਤਾਰ ਸਜੀ ਹੈ, ਸਾਡੇ ਸਿਰ ਤੇ ਕੇਸ ਨੇ, ਅਸੀਂ ਗੁਰੂ ਦਾ ਬਾਣਾ, ਗੁਰੂ ਨੇ ਸਾਨੂੰ 5 ਕਕਾਰੀ ਰੂਪ ਦਿੱਤਾ, ਇਹਦੇ ਲਈ ਕਿੰਨੀਆਂ ਕੁਰਬਾਨੀਆਂ ਹੋਈਆਂ ਨੇ। ਔਰ ਇਹੀ ਰਿਮਾਈਂਡਰ ਜਦੋਂ ਜੇ 70 ਸਾਲ ਬਾਅਦ 72 ਸਾਲ ਬਾਅਦ ਉਹਨਾਂ ਨੂੰ ਟਰਾਈ ਕੀਤਾ ਜਾ ਰਿਹਾ, 92 ਔਰ 93 ਸਾਲ ਦੇ ਜਿਹੜੇ ਨੇ, ਉਹਨਾਂ ਨੂੰ ਇਹ ਰਿਮਾਈਂਡਰ ਹੈ ਦੁਨੀਆ ਨੂੰ ਕਿ ਵੀ ਇਹ ਜਿਹੜਾ ਵੀ ਤੁਸੀਂ ਸਾਡੇ ਵੱਲ ਦੇਖੋਗੇ ਜਾਂ ਸਾਡਾ, ਅਸੀਂ ਮਾਫ ਨਹੀਂ ਕਰਾਂਗੇ। ਔਰ ਮੈਂ ਸਮਝਦਾ ਵੀ ਸਿੱਖਾਂ ਦਾ ਤਾਂ ਇਹ ਬਿਰਧ ਰਿਹਾ ਕਿ ਵੀ ਹੁਣ ਜਦੋਂ ਇਹਨਾਂ ਨੇ ਟਰਾਇਲ ਉਹਨਾਂ ਦਾ ਕੀਤਾ ਸਤਵੰਤ ਸਿੰਘ ਕੇਰ ਸਿੰਘ ਦਾ, ਔਰ ਉਸ ਵੇਲੇ ਗੱਲ ਆਈ ਕਿ ਵੀ ਜਿਹੜੇ ਉਹਨਾਂ ਨੇ ਗਵਾਹੀ ਲਿਆਂਦੀ, ਉਹਨਾਂ ਨੇ ਕਿਹਾ ਜੀ ਬਿਆਨ ਸਿੰਘ ਸਤਵੰਤ ਸਿੰਘ ਆਪਸ 'ਚ ਗੱਲਾਂ ਕਰਦੇ ਹੁੰਦੇ ਸੀ ਕਿ ਵੀ ਇਹ ਅਸੀਂ ਇੰਦਰਾ ਗਾਂਧੀ ਨੂੰ ਜਿਹੜਾ ਇਹਨੇ ਬਹੁਤ ਮਾੜਾ ਕੰਮ ਕੀਤਾ, ਔਰ ਉਹਨੇ ਕ੍ਰਾਸ ਐਗਜ਼ਾਮ ਉਹਨੇ ਕਿਹਾ ਜੀ ਗੱਲ ਤੂੰ ਪਹਿਲਾਂ ਕਿਉਂ ਨਹੀਂ ਦੱਸੀ? ਉਹ ਹਰਿਆਣਵੀ ਸੀ, ਕਹਿੰਦਾ जी इसमें बताने वाली क्या बात थी, वो मालूम था भी इंदिरा गांधी ने इनके मुकद्दस जो स्थान को जो है वो बेअदब किया और सिखों ने इसको छोड़ना नहीं। ਹੁਣ ਇਹ ਸਿੱਖ ਦਾ ਇਹ ਇਮੇਜ ਹੈ ਕਿ ਵੀ ਇਹ ਸਿੱਖ ਛੱਡਦਾ ਨਹੀਂ ਹੈ। ਬਿਲਕੁਲ ਪਠਾਣਾ ਬਾਰੇ ਵੀ ਅਕਸਰ ਜਿਹੜਾ ਪਠਾਣਾ ਦਾ ਇੱਕ ਪਾਰਟ ਹਮੇਸ਼ਾ ਹੁੰਦਾ ਹੈ ਕਿ ਵੀ ਮਾਫ ਨਹੀਂ ਕਰਦੇ। ਇਹੀ ਕੌਮਾਂ ਨੂੰ ਜਿੰਦਾ ਵੀ ਰੱਖਦਾ। ਜੇ ਪਠਾਣਾ ਦਾ ਕਰੈਕਟਰ ਹੈ, ਉਹਨਾਂ ਨੇ ਟੱਕਰ ਲਈ ਹੈ, ਸੋਵੀਅਤ ਯੂਨੀਅਨ ਨਾਲ ਲਈ ਹੈ, ਨੈਟੋ ਨਾਲ ਲਈ ਹੈ, ਆਪਸ ਵੀ ਲੜਦੇ ਨੇ, ਵੱਖਰੀ ਗੱਲ ਹੈ, ਲੇਕਿਨ ਉਹਨਾਂ ਨੇ ਆਪਣੇ ਉਸ ਸੁਭਾਅ ਨਾਲ, ਆਪਣੇ ਕਰੈਕਟਰ ਨਾਲ ਇਨਸਾਫ ਕੀਤਾ ਕਿ ਵੀ ਅਸੀਂ ਜਿਹੜਾ ਉਹ ਗਿਵ ਅਪ ਨਹੀਂ ਕਰਦੇ, ਅਸੀਂ ਮਾਫ ਨਹੀਂ ਕਰਦੇ ਜਿਹੜਾ ਸਾਡੇ ਤੇ ਕਰਦੇ। ਤੇ ਸਿੱਖ ਜਿਨ੍ਹਾਂ ਦਾ ਅਸੀਂ 18ਵੀਂ ਸਦੀ 'ਚ ਮੱਸੇ ਰੰਗੜ ਤੋਂ ਲੈ ਕੇ ਜਿੰਦੇ ਸੁੱਖੇ ਤੱਕ ਦੇ ਇਤਿਹਾਸ, ਭਾਈ ਦਿਲਾਵਰ ਸਿੰਘ ਤੱਕ ਦੇ ਇਤਿਹਾਸ ਨੂੰ ਦੁਹਰਾਉਂਦੇ, ਤੇ ਅਸੀਂ 33 ਸਾਲ 'ਚ ਆਪਣੀ ਕੌਮ ਦਾ ਰਿਜ਼ੋਲਵ ਛੱਡ ਦਈਏ। ਕੌਮੀ ਗੱਲ ਖਾਲਿਸਤਾਨ ਸਾਨੂੰ ਲੱਗਣ ਲੱਗ ਜਾਏ ਜੀ ਬਹੁਤ ਹੋ ਗਿਆ ਜੀ, ਕਿੱਥੇ ਜੀ ਵੱਡੀ ਤਾਕਤ ਜੀ, ਇਹ ਉਹ ਕਈ ਕਿਸਮ ਦੇ ਡਰਾਮੇ ਜਿਹੜੇ ਸਾਨੂੰ ਯਾਦ ਕਰਵਾਉਂਦੇ ਨੇ ਕਿ ਜੀ ਫਿਰ ਤਾਂ ਤੁਹਾਡਾ ਦਿੱਲੀ ਦੇ ਵਿੱਚ ਬੰਗਲਾ ਸਾਹਿਬ ਤੇ ਰਕਾਬਗੰਜ ਜਾਣ ਲਈ ਵੀ ਤੁਹਾਨੂੰ ਵੀਜ਼ਾ ਲੈਣਾ ਪਏਗਾ, ਪਟਨਾ ਸਾਹਿਬ ਜਾਣ ਲਈ ਲੈਣਾ ਪਏਗਾ। ਇਹ ਸਾਰੇ ਭਗੌੜੇ ਕਿਸਮ ਦੇ ਲੋਕ ਨੇ, ਲੇਕਿਨ ਸਾਡਾ ਰਿਜ਼ੋਲਵ ਕਿ ਵੀ ਅਸੀਂ ਵਾਰ ਕ੍ਰਿਮੀਨਲਸ ਨੂੰ ਪਨਿਸ਼ ਕਰਨਾ, ਔਰ ਅਸੀਂ ਖਾਲਿਸਤਾਨ ਜਿਹੜਾ ਸਾਡਾ ਹੋਮਲੈਂਡ ਹੈ ਦਰਿਆਏ ਜਮਨਾ ਤੋਂ ਵਾਘਾ ਤੱਕ, ਇਸ ਨੂੰ ਲਿਬਰੇਟ ਕਰਾਣਾ। ਔਰ ਡਾਇਸਪੋਰਾ ਸਿੱਖ ਜਿਹੜੇ ਨੇ ਅਲਟੀਮੇਟਲੀ ਗੇਮ ਚੇਂਜਰ ਨੇ। ਔਰ ਜਿੱਥੇ ਅਸੀਂ ਇਹ RSS ਦੇ ਖਿਲਾਫ ਪ੍ਰੋਟੈਸਟ ਨੂੰ ਜਿਹੜਾ ਹੈ ਉਹ ਉਸ ਦੇ ਲਈ ਮੁਬਾਰਕਬਾਦ ਦਿੱਤੀ ਹੈ, ਕਿਉਂਕਿ ਮੈਂ ਸਮਝਦਾ ਵੀ ਇਹ ਜਾਗਦੇ ਹੋਣ ਦੀ ਨਿਸ਼ਾਨੀ ਹੈ। ਪਰ ਸਾਡਾ ਰਿਜ਼ੋਲਵ ਜਿਹੜਾ ਉਹ ਦੋਵੇਂ ਵੇਲੇ, ਜਦੋਂ ਅਸੀਂ ਸਵੇਰੇ ਉੱਠਦੇ ਹਾਂ, ਸੌਂਦੇ ਹਾਂ, ਇਹ ਸਾਡਾ ਰਿਜ਼ੋਲਵ ਰਹਿਣਾ ਚਾਹੀਦਾ ਕਿ ਅਸੀਂ ਇਨਸਾਫ ਲੈਣਾ। ਜਿਵੇਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਅਕਸਰ ਇਹ ਕਿਹਾ ਕਰਦੇ ਸੀ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਸੋ ਜੇ ਅਸੀਂ ਇਹੀ ਰਿਮਾਈਂਡ ਕਰਵਾਵਾਂਗੇ ਆਪਣੇ ਆਪ ਨੂੰ ਕਿ ਸ਼ਹੀਦਾਂ ਦੇ ਖੂਨ ਦਾ ਹੱਕ, ਤੇ ਫਿਰ ਸ਼ਹੀਦ ਕਰਨ ਵਾਲਿਆਂ ਨੂੰ ਵੀ ਅਸੀਂ ਨਹੀਂ ਭੁੱਲਾਂਗੇ, ਉਹਨਾਂ ਨੂੰ ਵੀ ਸਜ਼ਾ ਯਾਫਤਾ ਕਰਾਂਗੇ। ਔਰ ਖੂਨ ਦਾ ਹੱਕ ਅਲਟੀਮੇਟਲੀ ਸਾਡੀ ਫਰੀडम ਹੈ, ਆਜ਼ਾਦੀ ਹੈ,
ਉਸ ਦੇ ਲਈ ਵੀ ਅਸੀਂ ਪੇਸ਼ਕਦਮੀ ਕਰਾਂਗੇ ਜੀ। ਸੋ ਇਹ ਪਹਿਲਾ ਇਸ਼ੂ ਜੀ ਡਾਕਟਰ ਸਾਹਿਬ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ ਵਿਊਅਰਸ, ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਹਮੇਸ਼ਾ ਹੀ ਰੋਜ਼ਾਨਾ ਹੀ ਸਾਨੂੰ ਹੱਕ ਸੱਚ ਇਨਸਾਫ ਦੀਆਂ ਜੋ ਵਿਚਾਰਾਂ ਨੇ ਉਹ ਸੁਣਾਉਂਦੇ ਨੇ। ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, TV84 ਦੇ ਨਾਮ ਤੇ ਚੈੱਕ ਬਣਾ ਕੇ ਤੁਸੀਂ ਸਾਡੇ ਇਸ ਪਤੇ ਤੇ ਸਾਨੂੰ ਮੇਲ ਕਰ ਸਕਦੇ ਹੋ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।